ਅਗਲੀ ਖਬਰ ਦੇ ਵੱਲ ਵਧੀਏ ਤੇ ਕਰੋਨਾ ਵਾਇਰਸ ਨੂੰ ਲੈ ਕੇ ਅਕਸਰ ਚਰਚਾ ਹੁੰਦੀ ਰਹੀ ਕਿ ਇਹ ਕਰੋਨਾ ਵਾਇਰਸ ਜਿਹੜਾ ਉਹ ਚੀਨ ਤੋਂ ਸ਼ੁਰੂ ਹੋਇਆ, ਚੀਨ ਦੀ ਵੁਹਾਨ ਲੈਬ ਤੋਂ ਲੀਕ ਹੋਇਆ। ਹੁਣ ਇੱਕ ਅਮਰੀਕੀ ਅਖਬਾਰ ਦੀ ਰਿਪੋਰਟ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਇਹ ਵਾਇਰਸ ਵਾਕਈ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਬਾਅਦ ਦੇ ਵਿੱਚ ਪੂਰੀ ਦੁਨੀਆ ਨੂੰ ਇਹਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ। ਰਿਪੋਰਟ ਦਾ ਇਹ ਦਾਅਵਾ ਹੈ ਕਿ ਵੁਹਾਨ ਲੈਬ ਦੇ 3 ਵਿਗਿਆਨਕ ਸਭ ਤੋਂ ਪਹਿਲਾਂ ਕਰੋਨਾ ਇਨਫੈਕਸ਼ਨ ਦਾ ਸ਼ਿਕਾਰ ਹੋਏ। ਇਹਨਾਂ ਤਿੰਨਾਂ ਦੇ ਨਾਂ ਵੀ ਜਿਹੜੇ ਉਹ ਸਾਹਮਣੇ ਆ ਚੁੱਕੇ ਨੇ। ਇੰਨਾ ਹੀ ਨਹੀਂ, ਰਿਪੋਰਟ ਤਾਂ ਇਸ ਤੋਂ ਅੱਗੇ ਦੇ ਵੀ ਦਾਅਵੇ ਕਰਦੀ ਹੈ। ਉਹ ਕਹਿੰਦੇ ਕਿ ਇਸ ਚੀਨ ਦੀ ਇਸ ਹਰਕਤ ਦਾ ਜਿਹੜਾ ਸਾਰੇ ਸਬੂਤ ਨੇ ਉਹ ਅਮਰੀਕੀ ਖੁਫੀਆ ਏਜੰਸੀ FBI ਦੇ ਕੋਲੇ ਮੌਜੂਦ ਨੇ। ਰਿਪੋਰਟ ਦੇ ਵਿੱਚ ਇਹ ਗੱਲ ਦਾ ਦਾਅਵਾ ਕੀਤਾ ਗਿਆ ਕਿ ਇੰਤਜ਼ਾਰ ਸਿਰਫ ਇਸ ਗੱਲ ਦਾ ਹੈ ਕਿ ਅਮਰੀਕੀ ਸਰਕਾਰ ਦੁਨੀਆ ਦੇ ਸਾਹਮਣੇ ਕਦੋਂ ਸਬੂਤ ਰੱਖੂਗੀ ਤੇ ਚੀਨ ਦੇ ਖਿਲਾਫ ਕੀ ਕਾਰਵਾਈ ਜਿਹੜੀ ਆ ਉਹ ਹੋਊਗੀ। ਜਿਹੜੇ ਨਿਊਜ਼ ਵੈਬਸਾਈਟ ਆ ਪਬਲਿਕ, ਉਹਦੇ ਇਲਾਵਾ ਕੁਝ ਹੋਰ ਨਿਊਜ਼ ਪੋਰਟਲਸ ਨੇ ਜਿਹੜੇ ਉਹਨਾਂ ਨੇ 3 ਅਮਰੀਕੀ ਪੱਤਰਕਾਰਾਂ ਦੀ ਕਰੋਨਾ ਦੇ ਉੱਤੇ ਐਕਸਕਲੂਸਿਵ ਰਿਪੋਰਟ ਪੇਸ਼ ਕਰਨ ਦਾ ਦਾਅਵਾ ਕੀਤਾ। ਇਹ 3 ਜਿਹੜੇ ਜਰਨਲਿਸਟ ਆ, ਮਾਈਕਲ ਸ਼ਲੇਨਬਰਗਰ, ਮੈਟ ਤਾਈਬੀ ਤੇ ਅਲੈਕਸ ਗੁਟੇਂਗ, ਇਹਨਾਂ ਦੇ ਉੱਤੇ ਇਹਨਾਂ ਨੂੰ ਕ੍ਰੈਡਿਟ ਗਿਆ ਹੈ ਕਿ ਇਹਨਾਂ ਨੇ ਲਗਾਤਾਰ 2019 ਤੋਂ ਬਾਅਦ ਕਰੋਨਾ ਦੇ ਮਾਮਲੇ ਦੇ ਵਿੱਚ ਹੋਇਆ ਕਿ ਕਰੋਨਾ ਕਿੱਥੇ ਫੈਲਿਆ, ਕਿਵੇਂ ਫੈਲਿਆ, ਚੀਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ, ਇਸ ਦੇ ਉੱਤੇ ਇਹ ਲਗਾਤਾਰ ਕੰਮ ਕਰ ਰਹੇ ਸਨ। ਤਾਂ ਇਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ 2019 ਦੇ ਵਿੱਚ ਵੁਹਾਨ ਲੈਬ ਤੋਂ ਕਰੋਨਾ ਵਾਇਰਸ ਲੀਕ ਹੁੰਦਾ। ਇਸ ਤੋਂ ਪਹਿਲਾਂ 3 ਸਾਇੰਟਿਸਟ ਜਿਹੜੇ ਆ, ਮਾਫ ਕਰਨਾ, ਵਿਗਿਆਨਕ, ਉਹ ਇਸ ਦੇ ਜਿਹੜੇ ਇਸ ਤੋਂ ਪ੍ਰਭਾਵਿਤ ਹੁੰਦੇ ਆ। ਸ਼ੁਰੂਆਤ ਦੇ ਵਿੱਚ ਇਸ ਨੂੰ SARS ਵਾਇਰਸ ਜਿਹੜਾ ਉਹ ਮੰਨਿਆ ਗਿਆ ਸੀਗਾ। ਅਮਰੀਕੀ ਸਰਕਾਰ ਦੇ ਵਿੱਚ ਮੌਜੂਦ ਜਿਹੜੇ ਸੂਤਰ ਨੇ ਉਹਨਾਂ ਦੇ ਮੁਤਾਬਕ ਇਹ ਜਿਹੜੇ 3 ਜਿਹੜੇ ਸਾਇੰਟਿਸਟ ਆ, ਇਹ ਪਹਿਲਾਂ ਜਿਹੜੇ ਪ੍ਰਭਾਵਿਤ ਹੋਏ ਸੀਗੇ, ਉਹਨਾਂ ਦਾ ਨਾਂ ਦੱਸਿਆ ਗਿਆ ਬੇਨ ਹੂ, ਯੂ ਪੈਂਗ ਤੇ ਯਾਨ ਜੂ। ਇਹ ਤਿੰਨੇ ਇਸ ਲੈਬ ਦੇ ਵਿੱਚ ਜਿਹੜੀ ਰਿਸਰਚ ਹੋ ਰਹੀ ਸੀ ਉਹਨੂੰ ਲੀਡ ਕਰ ਰਹੇ ਸੀਗੇ। ਤੇ ਜਰਨਲਿਸਟਾਂ ਦੀ ਇਸ ਟੀਮ ਨੇ ਅਮਰੀਕੀ ਸਰਕਾਰ ਦੇ ਇਸ ਸੂਤਰਾਂ ਤੋਂ ਪੁੱਛਿਆ ਕਿ ਜਿਹੜੇ 3 ਵਿਗਿਆਨੀਆਂ ਦੇ ਨਾਂ ਤੁਸੀਂ ਦੱਸ ਰਹੇ ਹੋ, ਉਹਨਾਂ ਦੇ ਬਾਰੇ ਤੁਸੀਂ ਕਿੰਨੇ ਕੁ ਸ਼ੋਰ ਹੈ ਕਿ ਉਹ ਤਿੰਨੇ ਸਭ ਤੋਂ ਪਹਿਲਾਂ COVID-19 ਇਨਫੈਕਸ਼ਨ ਦਾ ਸ਼ਿਕਾਰ ਹੋਏ। ਤੇ ਉਹ ਕਹਿੰਦੇ ਕਿ ਸਾਨੂੰ 100% ਜਿਹੜਾ ਦਾਅਵਾ ਹੈਗਾ। ਤੇ ਹੁਣ ਇਹ ਜਿਹੜੇ ਜਰਨਲਿਸਟ ਹੈ ਤੇ ਅਮਰੀਕਾ ਨੇ ਦਾਅਵਾ ਕੀਤਾ ਕਿ FBI ਦੇ ਕੋਲੇ ਇਹਦੇ ਪੁਖਤਾ ਸਬੂਤ ਨੇ। ਹੁਣ ਦੇਖਦੇ ਹਾਂ ਕਿ ਕਦੋਂ ਇਸ ਬਾਬਤ ਕੋਈ ਹੋਰ ਜਿਹੜੀ ਨਵੀਂ ਅਪਡੇਟ ਆ ਉਹ ਸਾਹਮਣੇ ਆਉਂਦੀ ਹੈ। ਪਬਲਿਕ ਨਿਊਜ਼ ਵੈਬਸਾਈਟ ਜਿਹੜੀ ਪਬਲਿਕ ਹੈ, ਉਹਨੇ ਤੇ ਕੁਝ ਹੋਰ ਨਿਊਜ਼ ਪੋਰਟਲਸ ਨੇ 3 ਅਮਰੀਕੀ ਪੱਤਰਕਾਰਾਂ ਦੇ ਹਵਾਲੇ ਦੇ ਨਾਲ ਇਹ ਗੱਲ ਕਹੀ ਹੈ ਕਿ ਚਾਈਨਾ ਦੇ ਵਿੱਚੋਂ ਇਹ ਜਿਹੜਾ ਕਰੋਨਾ ਵਾਇਰਸ ਹੈ ਲੀਕ ਹੁੰਦਾ ਤੇ ਬਕਾਇਦਾ ਇਹਦੇ ਸਬੂਤ ਨੇ ਜਿਹੜੇ ਉਹ FBI ਦੇ ਕੋਲੇ ਆ ਗਏ ਨੇ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਕਰੋਨਾ ਵਾਇਰਸ ਨੂੰ ਲੈ ਕੇ ਅਕਸਰ ਚਰਚਾ ਹੁੰਦੀ ਰਹੀ ਕਿ ਇਹ ਕਰੋਨਾ ਵਾਇਰਸ ਜਿਹੜਾ ਉਹ ਚੀਨ ਤੋਂ ਸ਼ੁਰੂ ਹੋਇਆ, ਚੀਨ ਦੀ ਵੁਹਾਨ ਲੈਬ ਤੋਂ ਲੀਕ ਹੋਇਆ। ਹੁਣ ਇੱਕ ਅਮਰੀਕੀ ਅਖਬਾਰ ਦੀ ਰਿਪੋਰਟ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਇਹ ਵਾਇਰਸ ਵਾਕਈ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਬਾਅਦ ਦੇ ਵਿੱਚ ਪੂਰੀ ਦੁਨੀਆ ਨੂੰ ਇਹਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ। ਰਿਪੋਰਟ ਦਾ ਇਹ ਦਾਅਵਾ ਹੈ ਕਿ ਵੁਹਾਨ ਲੈਬ ਦੇ 3 ਵਿਗਿਆਨਕ ਸਭ ਤੋਂ ਪਹਿਲਾਂ ਕਰੋਨਾ ਇਨਫੈਕਸ਼ਨ ਦਾ ਸ਼ਿਕਾਰ ਹੋਏ। ਇਹਨਾਂ ਤਿੰਨਾਂ ਦੇ ਨਾਂ ਵੀ ਜਿਹੜੇ ਉਹ ਸਾਹਮਣੇ ਆ ਚੁੱਕੇ ਨੇ। ਇੰਨਾ ਹੀ ਨਹੀਂ, ਰਿਪੋਰਟ ਤਾਂ ਇਸ ਤੋਂ ਅੱਗੇ ਦੇ ਵੀ ਦਾਅਵੇ ਕਰਦੀ ਹੈ। ਉਹ ਕਹਿੰਦੇ ਕਿ ਇਸ ਚੀਨ ਦੀ ਇਸ ਹਰਕਤ ਦਾ ਜਿਹੜਾ ਸਾਰੇ ਸਬੂਤ ਨੇ ਉਹ ਅਮਰੀਕੀ ਖੁਫੀਆ ਏਜੰਸੀ FBI ਦੇ ਕੋਲੇ ਮੌਜੂਦ ਨੇ। ਰਿਪੋਰਟ ਦੇ ਵਿੱਚ ਇਹ ਗੱਲ ਦਾ ਦਾਅਵਾ ਕੀਤਾ ਗਿਆ ਕਿ ਇੰਤਜ਼ਾਰ ਸਿਰਫ ਇਸ ਗੱਲ ਦਾ ਹੈ ਕਿ ਅਮਰੀਕੀ ਸਰਕਾਰ ਦੁਨੀਆ ਦੇ ਸਾਹਮਣੇ ਕਦੋਂ ਸਬੂਤ ਰੱਖੂਗੀ ਤੇ ਚੀਨ ਦੇ ਖਿਲਾਫ ਕੀ ਕਾਰਵਾਈ ਜਿਹੜੀ ਆ ਉਹ ਹੋਊਗੀ। ਜਿਹੜੇ ਨਿਊਜ਼ ਵੈਬਸਾਈਟ ਆ ਪਬਲਿਕ, ਉਹਦੇ ਇਲਾਵਾ ਕੁਝ ਹੋਰ ਨਿਊਜ਼ ਪੋਰਟਲਸ ਨੇ ਜਿਹੜੇ ਉਹਨਾਂ ਨੇ 3 ਅਮਰੀਕੀ ਪੱਤਰਕਾਰਾਂ ਦੀ ਕਰੋਨਾ ਦੇ ਉੱਤੇ ਐਕਸਕਲੂਸਿਵ ਰਿਪੋਰਟ ਪੇਸ਼ ਕਰਨ ਦਾ ਦਾਅਵਾ ਕੀਤਾ। ਇਹ 3 ਜਿਹੜੇ ਜਰਨਲਿਸਟ ਆ, ਮਾਈਕਲ ਸ਼ਲੇਨਬਰਗਰ, ਮੈਟ ਤਾਈਬੀ ਤੇ ਅਲੈਕਸ ਗੁਟੇਂਗ, ਇਹਨਾਂ ਦੇ ਉੱਤੇ ਇਹਨਾਂ ਨੂੰ ਕ੍ਰੈਡਿਟ ਗਿਆ ਹੈ ਕਿ ਇਹਨਾਂ ਨੇ ਲਗਾਤਾਰ 2019 ਤੋਂ ਬਾਅਦ ਕਰੋਨਾ ਦੇ ਮਾਮਲੇ ਦੇ ਵਿੱਚ ਹੋਇਆ ਕਿ ਕਰੋਨਾ ਕਿੱਥੇ ਫੈਲਿਆ, ਕਿਵੇਂ ਫੈਲਿਆ, ਚੀਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ, ਇਸ ਦੇ ਉੱਤੇ ਇਹ ਲਗਾਤਾਰ ਕੰਮ ਕਰ ਰਹੇ ਸਨ। ਤਾਂ ਇਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ 2019 ਦੇ ਵਿੱਚ ਵੁਹਾਨ ਲੈਬ ਤੋਂ ਕਰੋਨਾ ਵਾਇਰਸ ਲੀਕ ਹੁੰਦਾ। ਇਸ ਤੋਂ ਪਹਿਲਾਂ 3 ਸਾਇੰਟਿਸਟ ਜਿਹੜੇ ਆ, ਮਾਫ ਕਰਨਾ, ਵਿਗਿਆਨਕ, ਉਹ ਇਸ ਦੇ ਜਿਹੜੇ ਇਸ ਤੋਂ ਪ੍ਰਭਾਵਿਤ ਹੁੰਦੇ ਆ। ਸ਼ੁਰੂਆਤ ਦੇ ਵਿੱਚ ਇਸ ਨੂੰ SARS ਵਾਇਰਸ ਜਿਹੜਾ ਉਹ ਮੰਨਿਆ ਗਿਆ ਸੀਗਾ। ਅਮਰੀਕੀ ਸਰਕਾਰ ਦੇ ਵਿੱਚ ਮੌਜੂਦ ਜਿਹੜੇ ਸੂਤਰ ਨੇ ਉਹਨਾਂ ਦੇ ਮੁਤਾਬਕ ਇਹ ਜਿਹੜੇ 3 ਜਿਹੜੇ ਸਾਇੰਟਿਸਟ ਆ, ਇਹ ਪਹਿਲਾਂ ਜਿਹੜੇ ਪ੍ਰਭਾਵਿਤ ਹੋਏ ਸੀਗੇ, ਉਹਨਾਂ ਦਾ ਨਾਂ ਦੱਸਿਆ ਗਿਆ ਬੇਨ ਹੂ, ਯੂ ਪੈਂਗ ਤੇ ਯਾਨ ਜੂ। ਇਹ ਤਿੰਨੇ ਇਸ ਲੈਬ ਦੇ ਵਿੱਚ ਜਿਹੜੀ ਰਿਸਰਚ ਹੋ ਰਹੀ ਸੀ ਉਹਨੂੰ ਲੀਡ ਕਰ ਰਹੇ ਸੀਗੇ।
ਤੇ ਜਰਨਲਿਸਟਾਂ ਦੀ ਇਸ ਟੀਮ ਨੇ ਅਮਰੀਕੀ ਸਰਕਾਰ ਦੇ ਇਸ ਸੂਤਰਾਂ ਤੋਂ ਪੁੱਛਿਆ ਕਿ ਜਿਹੜੇ 3 ਵਿਗਿਆਨੀਆਂ ਦੇ ਨਾਂ ਤੁਸੀਂ ਦੱਸ ਰਹੇ ਹੋ, ਉਹਨਾਂ ਦੇ ਬਾਰੇ ਤੁਸੀਂ ਕਿੰਨੇ ਕੁ ਸ਼ੋਰ ਹੈ ਕਿ ਉਹ ਤਿੰਨੇ ਸਭ ਤੋਂ ਪਹਿਲਾਂ ਕੋਵਿਡ-19 ਇਨਫੈਕਸ਼ਨ ਦਾ ਸ਼ਿਕਾਰ ਹੋਏ? ਤੇ ਉਹ ਕਹਿੰਦੇ ਕਿ ਸਾਨੂੰ 100% ਜਿਹੜਾ ਦਾਅਵਾ ਹੈਗਾ। ਤੇ ਹੁਣ ਇਹ ਜਿਹੜੇ ਜਰਨਲਿਸਟ ਹੈ ਤੇ ਅਮਰੀਕਾ ਨੇ ਦਾਅਵਾ ਕੀਤਾ ਕਿ FBI ਦੇ ਕੋਲੇ ਇਹਦੇ ਪੁਖਤਾ ਸਬੂਤ ਨੇ। ਹੁਣ ਦੇਖਦੇ ਹਾਂ ਕਿ ਕਦੋਂ ਇਸ ਬਾਬਤ ਕੋਈ ਹੋਰ ਜਿਹੜੀ ਨਵੀਂ ਅਪਡੇਟ ਆ ਉਹ ਸਾਹਮਣੇ ਆਉਂਦੀ ਹੈ। ਪਬਲਿਕ ਨਿਊਜ਼ ਵੈਬਸਾਈਟ ਜਿਹੜੀ ਪਬਲਿਕ ਹੈ ਉਹਨੇ ਤੇ ਕੁਝ ਹੋਰ ਨਿਊਜ਼ ਪੋਰਟਲਸ ਨੇ 3 ਅਮਰੀਕੀ ਪੱਤਰਕਾਰਾਂ ਦੇ ਹਵਾਲੇ ਦੇ ਨਾਲ ਇਹ ਗੱਲ ਕਹੀ ਹੈ ਕਿ ਚਾਈਨਾ ਦੇ ਵਿੱਚੋਂ ਇਹ ਜਿਹੜਾ ਕਰੋਨਾ ਵਾਇਰਸ ਹੈ ਲੀਕ ਹੁੰਦਾ ਹੈ ਤੇ ਬਕਾਇਦਾ ਇਹਦੇ ਸਬੂਤ ਨੇ ਜਿਹੜੇ ਉਹ FBI ਦੇ ਕੋਲੇ ਆ ਗਏ ਨੇ ਜੀ।